ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸਾਬਕਾ ਸੈਕਟਰੀ ਆਫ ਡਿਫੈਂਸ ਜਿਹੜੇ ਮਾਰਕ ਐਸਪਰ ਆ ਉਹਨਾਂ ਨੇ ਆਪਣੀ ਨਵੀਂ ਕਿਤਾਬ ਦੇ ਵਿੱਚ ਇੱਕ ਸਨਸਨੀ ਫਲਾਈ ਇੱਕ ਖੁਲਾਸਾ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਿਹੜੇ ਸੀਗੇ ਟਰੰਪ ਉਹਨਾਂ ਨੇ ਆਈਡੀਆ ਲਿਆਂਦਾ, ਇਹ ਆਈਡੀਆ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਲੋਕ ਵਾਈਟ ਹਾਊਸ ਦੇ ਬਾਹਰ ਸਟਰੀਟਸ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਵੀ ਉਹਨਾਂ ਉੱਤੇ ਕਿਉਂ ਨਾ ਸ਼ੂਟ ਕਰ ਦਿੱਤਾ ਜਾਵੇ। ਜਾਰਜ ਫਲੋਇਡ ਦੀ ਪੁਲਿਸ ਵਾਲੇ ਦੇ ਦੁਆਰਾ ਹੱਤਿਆ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਫੈਲੇ ਸੀ, ਜਿਹੜੇ ਕਈ ਥਾਵਾਂ ਦੇ ਉੱਤੇ ਹਿੰਸਕ ਤੇ ਲੁੱਟ-ਮਾਰ ਦੇ ਵਿੱਚ ਵੀ ਜਿਹੜੇ ਤਬਦੀਲ ਹੋਏ ਸੀਗੇ। ਸੋ ਉਸੇ ਦੌਰਾਨ ਜਿਹੜੇ ਹੁਣ ਇਹ ਸਾਬਕਾ ਡਿਫੈਂਸ ਸਕੱਤਰ ਆ, ਇਹ ਖੁਲਾਸਾ ਜਿਹੜੇ ਉਹ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਸ ਦੇ ਉੱਤੇ ਹਾਲ ਦੀ ਘੜੀ ਕੋਈ ਵੀ ਟਿੱਪਣੀ ਨਹੀਂ ਕੀਤੀ। ਕਹਿੰਦੇ ਵੀ ਓਵਲ ਆਫਿਸ ਦੇ ਵਿੱਚੋਂ ਇਸ ਕਿਤਾਬ ਦੇ ਵਿੱਚ ਕਈ ਵਾਰੀ ਇਹ ਜ਼ਿਕਰ ਆਇਆ ਆ, ਜਸਟ ਸ਼ੂਟ ਦੈਮ, ਜਿਹੜੇ ਪ੍ਰੋਟੈਸਟ ਕਰਨ ਆ ਰਹੇ ਆ ਵੀ ਉਹਨਾਂ ਨੂੰ ਕਿਉਂ ਨਾ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਵੇ। ਸੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਚੇਅਰਮੈਨ ਆਫ ਜੁਆਇੰਟ ਚੀਫ ਸਟਾਫ ਮਾਰਕ ਮਿਲੀ ਤੇ ਅਟਾਰਨੀ ਜਨਰਲ ਬਿਲ ਬਾਰ ਸੀਗੇ, ਜਿਨ੍ਹਾਂ ਨੇ ਇਸ ਦੇ ਖਿਲਾਫ ਪੁਸ਼ ਬੈਕ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਟਰੰਪ ਹੁਣਾਂ ਦੀ ਜਿਹੜੇ ਸਹੁਰ ਆ ਉਸ ਦੇ ਵਿੱਚ ਨਰਮੀ ਜਿਹੜੀ ਆ ਉਹ ਆਈ। ਕਹਿੰਦੇ ਵੀ ਟਰੰਪ ਹੁਣੀ ਇਹ ਵੀ ਕਹਿੰਦੇ ਹੋਏ ਪਾਏ ਗਏ ਵੀ ਵੈਲ ਸ਼ੂਟ ਦੈਮ ਇਨ ਦਾ ਲੈਗ ਔਰ ਮੇ ਬੀ ਫੁੱਟ, ਵੀ ਲੱਤ ਜਾਂ ਪੈਰ ਦੇ ਵਿੱਚ ਗੋਲੀ ਮਾਰੋ, ਬੀ ਹਾਰਡ ਹੁੰਦਾ ਵੀ ਉਹਨਾਂ ਉੱਤੇ ਜਿਹੜੀ ਸਖਤ ਕਾਰਵਾਈ ਜਿਹੜੀ ਉਹ ਕਰੋ। ਸੋ ਇਹ ਹੁਣ ਇੱਕ ਮਸਲਾ ਇੱਕ ਹੋਰ ਨਵਾਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚੋਂ ਉਹ ਫਿਰ ਵਿਵਾਦ ਦਾ ਰੂਪ ਅਖਤਿਆਰ ਕਰ ਗਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸਾਬਕਾ ਸੈਕਟਰੀ ਆਫ ਡਿਫੈਂਸ ਜਿਹੜੇ ਮਾਰਕ ਐਸਪਰ ਆ ਉਹਨਾਂ ਨੇ ਆਪਣੀ ਨਵੀਂ ਕਿਤਾਬ ਦੇ ਵਿੱਚ ਇੱਕ ਸਨਸਨੀ ਫਲਾਈ ਇੱਕ ਖੁਲਾਸਾ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਿਹੜੇ ਸੀਗੇ ਟਰੰਪ ਉਹਨਾਂ ਨੇ ਆਈਡੀਆ ਲਿਆਂਦਾ, ਇਹ ਆਈਡੀਆ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਲੋਕ ਵਾਈਟ ਹਾਊਸ ਦੇ ਬਾਹਰ ਸਟਰੀਟਸ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਵੀ ਉਹਨਾਂ ਉੱਤੇ ਕਿਉਂ ਨਾ ਸ਼ੂਟ ਕਰ ਦਿੱਤਾ ਜਾਵੇ। ਜਾਰਜ ਫਲੋਇਡ ਦੀ ਪੁਲਿਸ ਵਾਲੇ ਦੇ ਦੁਆਰਾ ਹੱਤਿਆ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਫੈਲੇ ਸੀ, ਜਿਹੜੇ ਕਈ ਥਾਵਾਂ ਦੇ ਉੱਤੇ ਹਿੰਸਕ ਤੇ ਲੁੱਟ-ਮਾਰ ਦੇ ਵਿੱਚ ਵੀ ਜਿਹੜੇ ਤਬਦੀਲ ਹੋਏ ਸੀਗੇ। ਸੋ ਉਸੇ ਦੌਰਾਨ ਜਿਹੜੇ ਹੁਣ ਇਹ ਸਾਬਕਾ ਡਿਫੈਂਸ ਸਕੱਤਰ ਆ, ਇਹ ਖੁਲਾਸਾ ਜਿਹੜੇ ਉਹ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਸ ਦੇ ਉੱਤੇ ਹਾਲ ਦੀ ਘੜੀ ਕੋਈ ਵੀ ਟਿੱਪਣੀ ਨਹੀਂ ਕੀਤੀ। ਕਹਿੰਦੇ ਵੀ ਓਵਲ ਆਫਿਸ ਦੇ ਵਿੱਚੋਂ ਇਸ ਕਿਤਾਬ ਦੇ ਵਿੱਚ ਕਈ ਵਾਰੀ ਇਹ ਜ਼ਿਕਰ ਆਇਆ ਆ, ਜਸਟ ਸ਼ੂਟ ਦੈਮ, ਜਿਹੜੇ ਪ੍ਰੋਟੈਸਟ ਕਰਨ ਆ ਰਹੇ ਆ ਵੀ ਉਹਨਾਂ ਨੂੰ ਕਿਉਂ ਨਾ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਵੇ। ਸੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਚੇਅਰਮੈਨ ਆਫ ਜੁਆਇੰਟ ਚੀਫ ਸਟਾਫ ਮਾਰਕ ਮਿਲੀ ਤੇ ਅਟਾਰਨੀ ਜਨਰਲ ਬਿਲ ਬਾਰ ਸੀਗੇ, ਜਿਨ੍ਹਾਂ ਨੇ ਇਸ ਦੇ ਖਿਲਾਫ ਪੁਸ਼ ਬੈਕ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਟਰੰਪ ਹੁਣਾਂ ਦੀ ਜਿਹੜੇ ਸਹੁਰ ਆ ਉਸ ਦੇ ਵਿੱਚ ਨਰਮੀ ਜਿਹੜੀ ਆ ਉਹ ਆਈ। ਕਹਿੰਦੇ ਵੀ ਟਰੰਪ ਹੁਣੀ ਇਹ ਵੀ ਕਹਿੰਦੇ ਹੋਏ ਪਾਏ ਗਏ ਵੀ ਵੈਲ ਸ਼ੂਟ ਦੈਮ ਇਨ ਦਾ ਲੈਗ ਔਰ ਮੇ ਬੀ ਫੁੱਟ, ਵੀ ਲੱਤ ਜਾਂ ਪੈਰ ਦੇ ਵਿੱਚ ਗੋਲੀ ਮਾਰੋ, ਬੀ ਹਾਰਡ ਹੁੰਦਾ ਵੀ ਉਹਨਾਂ ਉੱਤੇ ਜਿਹੜੀ ਸਖਤ ਕਾਰਵਾਈ ਜਿਹੜੀ ਉਹ ਕਰੋ। ਸੋ ਇਹ ਹੁਣ ਇੱਕ ਮਸਲਾ ਇੱਕ ਹੋਰ ਨਵਾਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚੋਂ ਉਹ ਫਿਰ ਵਿਵਾਦ ਦਾ ਰੂਪ ਅਖਤਿਆਰ ਕਰ ਗਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸਾਬਕਾ ਸੈਕਟਰੀ ਆਫ ਡਿਫੈਂਸ ਜਿਹੜੇ ਮਾਰਕ ਐਸਪਰ ਆ ਉਹਨਾਂ ਨੇ ਆਪਣੀ ਨਵੀਂ ਕਿਤਾਬ ਦੇ ਵਿੱਚ ਇੱਕ ਸਨਸਨੀ ਫਲਾਈ ਇੱਕ ਖੁਲਾਸਾ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਿਹੜੇ ਸੀਗੇ ਟਰੰਪ ਉਹਨਾਂ ਨੇ ਆਈਡੀਆ ਲਿਆਂਦਾ, ਇਹ ਆਈਡੀਆ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਲੋਕ ਵਾਈਟ ਹਾਊਸ ਦੇ ਬਾਹਰ ਸਟਰੀਟਸ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਵੀ ਉਹਨਾਂ ਉੱਤੇ ਕਿਉਂ ਨਾ ਸ਼ੂਟ ਕਰ ਦਿੱਤਾ ਜਾਵੇ। ਜਾਰਜ ਫਲੋਇਡ ਦੀ ਪੁਲਿਸ ਵਾਲੇ ਦੇ ਦੁਆਰਾ ਹੱਤਿਆ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਫੈਲੇ ਸੀ, ਜਿਹੜੇ ਕਈ ਥਾਵਾਂ ਦੇ ਉੱਤੇ ਹਿੰਸਕ ਤੇ ਲੁੱਟ-ਮਾਰ ਦੇ ਵਿੱਚ ਵੀ ਜਿਹੜੇ ਤਬਦੀਲ ਹੋਏ ਸੀਗੇ। ਸੋ ਉਸੇ ਦੌਰਾਨ ਜਿਹੜੇ ਹੁਣ ਇਹ ਸਾਬਕਾ ਡਿਫੈਂਸ ਸਕੱਤਰ ਆ, ਇਹ ਖੁਲਾਸਾ ਜਿਹੜੇ ਉਹ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਸ ਦੇ ਉੱਤੇ ਹਾਲ ਦੀ ਘੜੀ ਕੋਈ ਵੀ ਟਿੱਪਣੀ ਨਹੀਂ ਕੀਤੀ। ਕਹਿੰਦੇ ਵੀ ਓਵਲ ਆਫਿਸ ਦੇ ਵਿੱਚੋਂ ਇਸ ਕਿਤਾਬ ਦੇ ਵਿੱਚ ਕਈ ਵਾਰੀ ਇਹ ਜ਼ਿਕਰ ਆਇਆ ਆ, ਜਸਟ ਸ਼ੂਟ ਦੈਮ, ਜਿਹੜੇ ਪ੍ਰੋਟੈਸਟ ਕਰਨ ਆ ਰਹੇ ਆ ਵੀ ਉਹਨਾਂ ਨੂੰ ਕਿਉਂ ਨਾ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਵੇ। ਸੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਚੇਅਰਮੈਨ ਆਫ ਜੁਆਇੰਟ ਚੀਫ ਸਟਾਫ ਮਾਰਕ ਮਿਲੀ ਤੇ ਅਟਾਰਨੀ ਜਨਰਲ ਬਿਲ ਬਾਰ ਸੀਗੇ, ਜਿਨ੍ਹਾਂ ਨੇ ਇਸ ਦੇ ਖਿਲਾਫ ਪੁਸ਼ ਬੈਕ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਟਰੰਪ ਹੁਣਾਂ ਦੀ ਜਿਹੜੇ ਸਹੁਰ ਆ ਉਸ ਦੇ ਵਿੱਚ ਨਰਮੀ ਜਿਹੜੀ ਆ ਉਹ ਆਈ। ਕਹਿੰਦੇ ਵੀ ਟਰੰਪ ਹੁਣੀ ਇਹ ਵੀ ਕਹਿੰਦੇ ਹੋਏ ਪਾਏ ਗਏ ਵੀ ਵੈਲ ਸ਼ੂਟ ਦੈਮ ਇਨ ਦਾ ਲੈਗ ਔਰ ਮੇ ਬੀ ਫੁੱਟ, ਵੀ ਲੱਤ ਜਾਂ ਪੈਰ ਦੇ ਵਿੱਚ ਗੋਲੀ ਮਾਰੋ,
ਬੀ ਹਾਰਡ ਹੁੰਦਾ ਹੈ, ਵੀ ਉਹਨਾਂ ਉੱਤੇ ਜਿਹੜੀ ਸਖਤ ਕਾਰਵਾਈ ਜਿਹੜੀ ਉਹ ਕਰੋ। ਸੋ ਇਹ ਹੁਣ ਇੱਕ ਮਸਲਾ ਇੱਕ ਹੋਰ ਨਵਾਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚੋਂ ਉਹ ਫਿਰ ਵਿਵਾਦ ਦਾ ਰੂਪ ਅਖਤਿਆਰ ਕਰ ਗਿਆ।